ਇਲਜ਼ਾਮ ਆ ਸਕਦਾ ਪੈਸੇ ਦੇ ਕੇ ਤਾਂ ਨਹੀਂ ਲਿਆਂਦੇ ਲੋਕ। ਦੇਖੋ ਜੀ ਪੈਸੇ ਪੈਸੇ ਦੇ ਕੇ ਇਹ ਲਿਆਉਂਦੇ, ਇਹਨਾਂ ਨੂੰ ਲੋੜ ਪੈਣੀ ਆ। ਹੁਣ ਇਹਨਾਂ ਨੂੰ ਬੇਨਤੀ ਆ ਵੀ ਪੈਸੇ ਦੇ ਕੇ ਬੰਦੇ ਤਿਆਰ ਕਰ ਲਓ ਜਿਨ੍ਹਾਂ ਤੇ ਡਲੇ ਪੈਣੇ ਆ, ਕਿਉਂਕਿ ਇਹਨਾਂ ਦੇ ਵਰਕਰ ਨਹੀਂ ਹੁਣ ਨਿਕਲਣੇ। ਉਹ ਤਾਂ ਘਰਾਂ 'ਚ ਵੜ ਗਏ ਆ, ਉਹ ਤਾਂ ਆਉਣ ਲੱਗ ਪਏ। ਜਿਹੜੇ 5 ਸਰਪੰਚ ਨਾ ਕਹਿੰਦੇ ਸੀ ਵੀ ਨਹੀਂ ਹਲੇ ਇਹ ਬਹੁਤ ਵਧੀਆ ਨੀਤੀ ਆ, ਉਹ ਅੱਜ ਸਾਡੇ ਇੱਥੇ ਮੇਰਾ ਖਿਆਲ 2-4 ਸਰਪੰਚ ਇਹਦੇ ਵਿੱਚ ਵੀ ਆਏ ਹੋ। ਸਮਝ ਆ ਆਪ ਨਹੀਂ ਪਤਾ, ਉਹ ਤਾਂ ਪੜਦਾ ਉਹੀ ਉਹ ਕਮਲਾ ਪੈ ਗਿਆ। ਉਹ ਦੂਸਰੇ ਨੂੰ ਕਹੀ ਜਾਂਦਾ ਤੂੰ ਪੜਦੇ, ਉਹ ਨਾਲ ਇਹਦੇ ਸਾਨੂੰ ਤਾਂ ਇਹਨਾਂ ਦੇ ਨਾਂ ਨੂੰ ਵੀ ਨਹੀਂ ਪਤਾ ਕਿਹੜੇ ਭਾਂਡੇ ਆ ਕਿ ਕੌਣ ਆ। ਤਾਂ ਨਹੀਂ ਕੀ ਇਹਦੇ ਸਿਰ 'ਚ ਪਾਤਾ ਦਿੱਲੀ ਵਾਲਿਆਂ ਨੇ, ਇੱਕਦਮ ਹੀ ਬਦਲ ਗਿਆ, ਆਪਣੀਆਂ ਗੱਲਾਂ ਭੁੱਲ ਗਿਆ। ਜਿਹੜਾ ਜਦੋਂ ਸਾਡਾ ਮੋਰਚਾ ਦਿੱਲੀ ਵਾਲਾ ਚੱਲਦਾ ਸੀ, ਇਹ ਤਰਸਦੇ ਸੀਗੇ ਮੋਰਚੇ ਦੇ ਵਿੱਚ ਬਹਿਣ ਨੂੰ। ਅਸੀਂ ਆਪਣੇ ਨਾਨਕਿਆਂ ਦੇ ਜਾਂਦੇ ਆ ਨਾ ਪਿੰਡ ਦੇ ਵਿੱਚ, ਤੇ ਨਾਨਕੇ ਪਰਿਵਾਰ ਦੇ ਵਿੱਚ ਸਾਰੇ ਪਿੰਡ ਦੇ ਪਤਾ ਲੱਗ ਜਾਂਦਾ ਵੀ ਇਹ ਉਹਨਾਂ ਦਾ ਦੋਹਤਾ ਆ। ਔਰ ਕਲੋਨੀ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਇਹ ਸਾਡੇ ਪਿੰਡ ਦਾ ਦੋਹਤਾ ਆ, ਪੋਤਾ ਆ। ਜਾਂ ਇਹੋ ਜਿਹਾ ਦਬਾਅ ਪੈਂਦਾ ਪਿੱਛੋਂ, ਫੋਰਸ ਲਾਉਂਦੀ ਹੋਊਗੀ ਸਰਕਾਰ, ਬੰਦਿਆਂ ਦੇ ਫੋਨ ਕਰਾਉਂਦੀ ਹੋਊਗੀ ਸਰਕਾਰ, ਇਹੋ ਜਿਹਾ ਕੁਝ ਕਰ ਰਹੀ ਆ ਤੁਹਾਡੇ ਨਾਲ? ਇਹਨਾਂ ਤੋਂ ਸਾਰੇ ਤੰਤਰ ਹੁੰਦੇ ਜੀ, ਸਰਕਾਰ ਆ ਨਾ ਤੁਹਾਡੇ ਨਾਲ ਕਰ ਰਹੀ ਹੈ। ਦੇਖੋ ਸਾਰਾ ਹੁੰਦਾ, ਸਾਰਾ ਕੁਝ ਹੁੰਦਾ। ਹੁਣ ਅੱਜ ਰੋਸ ਮਾਰਚ ਵੀ ਕਰ ਰਹੇ ਆ, ਅੱਗੇ ਜੀ ਤੁਸੀਂ ਪੀਏਪੀ ਤੱਕ ਆ ਜਾਓ, ਤੁਸੀਂ ਗਾਹ ਨਹੀਂ ਜਾਣਾ, ਤੁਸੀਂ ਲੰਮੇ ਪਿੰਡਾਂ ਨੂੰ ਚਲ ਜਾਓ। ਸਾਡੇ ਪਿੰਡ ਦੇ ਵਿੱਚੋਂ ਇੱਕ ਜਾਣਿਆਂ ਨੇ ਸ਼ਹਿਰ ਕੋਠੀ ਲੈ ਲਈ, ਉਹ ਕਹਿੰਦਾ ਉੱਥੇ ਮੌਤ ਹੋਈ ਤਾਂ ਕੋਈ ਬੰਦਾ ਉਹਨਾਂ ਦੇ ਘਰ ਨਹੀਂ ਆਇਆ। ਤੇ ਪਿੰਡਾਂ ਦੇ ਵਿੱਚ ਦੇਖ ਲਓ, ਮਤਲਬ ਕੁਰਬਾਨੀ, ਇਹ ਜ਼ਮੀਨਾਂ ਐ ਨਹੀਂ ਬਣੀਆਂ। ਸਾਡੇ ਯੋਧਿਆਂ ਨੇ, ਜੱਸਾ ਸਿੰਘ ਆਹਲੂਵਾਲੀਆ, ਬੰਦਾ ਸਿੰਘ ਬਹਾਦਰ ਨੇ ਕੁਰਬਾਨੀਆਂ ਦੇ ਕੇ ਜ਼ਮੀਨਾਂ ਲਈਆਂ, ਐ ਨਹੀਂ ਜਾਣ ਦਿੰਦੇ। ਹੁਣ ਭਗਵੰਤ ਮਾਨ ਦੇ ਵੀ ਹੱਥ ਖੜੇ ਆ, ਉਹਦੇ ਗੱਲ ਬੱਸੋਂ ਬਾਹਰ ਆ। ਜਿਹੜੀ ਦਿੱਲੀ ਵਾਲੀ ਟੀਮ ਉਧਰੋਂ ਵਿਹਲੀ ਹੋਈ ਸੀ, ਉਹ ਸਾਰੀ ਉੱਤੇ ਆਣ ਕੇ ਬਹਿ ਗਈ ਆ। ਉਹ ਆਪਣੇ ਹਿਸਾਬ ਨਾਲ ਸਾਰਾ ਪੰਜਾਬ ਦਾ ਸਿਸਟਮ ਚਲਾਉਂਦੀ ਆ। ਹੱਥ 'ਚ ਇਹ ਚੀਜ਼ ਨੂੰ ਰੱਦ ਕਰਨਾ ਜਾਂ ਦਿੱਲੀ ਵਾਲਿਆਂ ਦੇ ਹੱਥ? ਨਹੀਂ ਭਗਵੰਤ ਮਾਨ ਨੂੰ ਤਾਂ ਕੇਜਰੀਵਾਲ ਹੁਣੀ ਜਦੋਂ ਦਿੱਲੀ ਵਿਹਲੇ ਹੋ ਗਏ ਨਾ, ਭਗਵੰਤ ਮਾਨ ਨੂੰ ਕਹਤਾ ਹੱਥ ਪਿੱਛੇ ਨੂੰ ਕਰਕੇ ਐ ਖੜ ਜਾ। ਭਗਵੰਤ ਮਾਨ ਹੁਣ ਏਦਾਂ ਹੱਥ ਪਿੱਛੇ ਨੂੰ ਕਰਕੇ ਖੜਾ ਆ, ਉਹਦੇ ਹੱਥ ਵਿੱਚ ਕੁਝ ਨਹੀਂ। ਸੋ ਲੈਂਡ ਪੂਲਿੰਗ ਨੀਤੀ 2025 ਦੇ ਖਿਲਾਫ ਸੰਘਰਸ਼ ਜ਼ੋਰਾਂ ਤੇ ਹੈ। ਬੇਸ਼ੱਕ ਅੱਜ ਕੈਬਨਿਟ ਮੀਟਿੰਗ ਵੀ ਹੈ, ਪਰ ਉਸ ਤੋਂ ਪਹਿਲਾਂ ਕਿਸਾਨਾਂ ਨੇ ਜਿਹੜਾ ਵਿਗਲ ਵਜਾਇਆ ਹੋਇਆ ਹੈ ਅੱਜ ਟਰੈਕਟਰ ਮਾਰਚ ਕਰਨ ਦਾ, ਉਹ ਸਿਖਰ ਤੇ ਹੈ। ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ, ਕਿੰਨੀ ਵੱਡੀ ਗਿਣਤੀ 'ਚ ਟਰੈਕਟਰ ਮੌਜੂਦ ਨੇ। ਕਿਸਾਨ ਆਗੂ ਇੱਕ ਟਰਾਲੀ 'ਚ ਮੌਜੂਦ ਨੇ, ਸਾਰਿਆਂ ਨਾਲ ਗੱਲਬਾਤ ਕਰਾਂਗੇ। ਪਰ ਪਹਿਲਾਂ ਚਲਾਂਗ ਸਾਹਿਬ ਮੌਜੂਦ ਨੇ, ਗੱਲ ਇਹਨਾਂ ਤੋਂ ਸ਼ੁਰੂ ਕਰਦੇ ਹਾਂ। ਚਲਾਂਗ ਸਾਹਿਬ, ਇੱਕ ਸੰਘਰਸ਼ ਉਹ ਸੀ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਪਰ ਲੜਿਆ, ਇੱਕ ਸੰਘਰਸ਼ ਇਹ ਹੈ, ਕੋਈ ਵੱਖਰੀ ਚੀਜ਼ ਲੱਗਦੀ ਹੈ ਉਹਦੇ ਨਾਲੋਂ? ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਉਹ ਵਾਲੇ ਸੰਘਰਸ਼ ਤੋਂ ਬਾਅਦ ਜੋਸ਼ ਮੱਠਾ ਪੈ ਗਿਆ ਸੀ, ਅੱਜ ਵਾਲੇ ਜੋਸ਼ ਬਾਰੇ ਕੀ ਕਹੋਗੇ? ਪਹਿਲਾਂ ਤਾਂ ਪੰਜਾਬੀ ਟੀਵੀ USA ਦਾ ਬਹੁਤ ਬਹੁਤ ਧੰਨਵਾਦ। ਸਾਡੇ ਜਿਹੜੇ NRI ਵੀਰ ਬੈਠੇ ਆ ਬਾਹਰ, ਜਿਸ ਤਰ੍ਹਾਂ ਪਹਿਲਾਂ ਮੋਰਚੇ ਦੀ ਗੱਲ ਕੀਤੀ ਮੇਰੇ ਵੀਰ ਨੇ, ਦਿੱਲੀ ਮੋਰਚੇ ਦੇ ਵੀ ਇਹਨਾਂ ਨੇ ਕਵਰੇਜ ਕੀਤੀ ਔਰ ਕੱਲੀ ਗੱਲ ਨੂੰ ਸਾਡੇ NRI ਵੀਰਾਂ ਤੱਕ ਪਹੁੰਚਾਇਆ। ਅੱਜ ਵੀ ਜਿਹੜੇ NRI ਵੀਰ ਬਾਹਰ ਬੈਠੇ ਆ, ਉਹਨਾਂ ਨੂੰ ਵੀ ਪਤਾ ਵੀ ਜਿਹੜੀ ਸਾਡੀ ਜ਼ਮੀਨ ਆ, ਜਿਹੜੀ ਉੱਥੇ ਬੜੀਆਂ ਮਿਹਨਤਾਂ ਕਰਕੇ ਪੰਜਾਬ ਦੇ ਵਿੱਚ ਬਣਾਈ ਸੀ, ਆਪਣਾ ਵਿਰਸਾ ਬਣਾਇਆ ਸੀ, ਉਹ ਜ਼ਮੀਨਾਂ ਮੁਫਤ ਦੇ ਵਿੱਚ ਜਾ ਰਹੀਆਂ। ਜੇ 6 ਕਿੱਲੇ ਆ, 6 ਕਿੱਲਿਆਂ ਦੇ ਵਿੱਚੋਂ 3 ਕਿੱਲੇ ਤੁਹਾਨੂੰ ਦੇ ਦੇਣੇ, 3 ਕਿੱਲੇ ਇਹਨਾਂ ਨੇ ਕਬਜ਼ੇ 'ਚ ਲੈਣਾ ਨਹੀਂ ਮੁਫਤ ਦੇ ਵਿੱਚ। ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ, ਇਹ ਦਿੱਲੀ ਤੋਂ ਬਣ ਕੇ ਆਈ। ਮੇਰੇ ਖਿਆਲ ਤੁਹਾਡੇ ਚੈਨਲ ਤੇ ਕਿੱਥੇ ਚੱਲਦੀ ਸੀ, ਇਹਦੀ ਇੰਟਰਵਿਊ ਸੀਗੀ ਲੈਂਡ ਪਾਲਿਸੀ ਸਮਝਾਉਣ ਬਾਰੇ। ਇਹਨੂੰ ਤਾਂ ਆਪ ਨਹੀਂ ਪਤਾ, ਉਹ ਤਾਂ ਪੜਦਾ ਉਹੀ ਉਹ ਕਮਲਾ ਪੈ ਗਿਆ। ਉਹ ਦੂਸਰੇ ਨੂੰ ਕਹੀ ਜਾਂਦਾ ਤੂੰ ਪੜਦੇ, ਉਹ ਨਾਲ ਇਹਦੇ ਸਾਨੂੰ ਤਾਂ ਇਹਨਾਂ ਦੇ ਨਾਂ ਨੂੰ ਵੀ ਨਹੀਂ ਪਤਾ ਕਿਹੜੇ ਭਾਂਡੇ ਆ ਕਿ ਕੌਣ ਆ। ਉਹ ਇਹਨਾਂ ਨੂੰ ਆਪ ਨਹੀਂ ਇਹਨਾਂ ਨੂੰ ਪਤਾ ਕੀ ਸਮਝਾਉਣਗੇ ਕੀ। ਇਹ ਜਿਹੜੇ ਕਿਸਾਨ ਆ ਬਹੁਤ ਸਮਝਦਾਰ ਆ, ਬਹੁਤ ਸਿਆਣੇ ਆ। ਜਿਹੜੇ ਮਿੱਟੀ ਦੇ ਨਾਲ ਮਿੱਟੀ ਹੋਏ, ਉਹ ਆਪਣੀ ਜ਼ਮੀਨ ਨੂੰ ਛੱਡਣਗੇ। ਅੱਜ ਪਿੰਡਾਂ ਦੇ ਵਿੱਚ ਬੋਰਡ ਲੱਗ ਗਏ ਆ ਵੀ ਜਿਸ ਤਰ੍ਹਾਂ BJP ਦਾ ਬਾਈਕਾਟ ਕੀਤਾ ਸੀ ਇਲੈਕਸ਼ਨ ਦੇ ਵਿੱਚ, ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਇਹ ਪੰਜਾਬ ਸਰਕਾਰ ਦਾ ਬਾਈਕਾਟ ਕੀਤਾ ਜਾਊਗਾ। ਇਹ ਜਲਦੀ ਤੋਂ ਜਲਦੀ ਇਸ ਸਰਕਾਰ ਨੂੰ ਚਾਹੀਦਾ, ਇਹ ਝਾੜੂ ਸਰਕਾਰ ਨੂੰ ਚਾਹੀਦਾ, ਬੋਕਰ ਸਰਕਾਰ ਨੂੰ ਚਾਹੀਦਾ ਕਿ ਇਹ ਪਾਲਿਸੀ ਜਿਹੜੀ ਆ ਜਲਦੀ ਤੋਂ ਜਲਦੀ ਰੱਦ ਕੀਤੀ ਜਾਵੇ। 2022 ਚ ਜਦੋਂ ਸਰਕਾਰ ਬਣੀ ਸੀ, ਉਦੋਂ ਸੋਚਿਆ ਸੀ ਵੀ ਕਦੀ ਇਹਨਾਂ ਦਾ ਵੀ ਬਾਈਕਾਟ ਕਰਨਾ ਪਊ, ਐ ਇਹਨਾਂ ਦੇ ਪੁਤਲੇ ਬਣਵਾ ਕੇ ਫੂਕਣੇ ਪੈਣਗੇ? ਉਸ ਸਮੇਂ ਨੂੰ ਅੱਜ ਦੇ ਸਮੇਂ ਨਾਲ ਜਦੋਂ ਤੋਲਦੇ ਆ ਤਾਂ ਕਿੰਨੀ ਕੁ ਗਿਰਾਵਟ ਦੇਖਦੇ ਹੋ ਇਹਨਾਂ ਦੀ ਸਰਕਾਰ ਦੇ ਨਾਲ, ਕੀ ਸੋਚੀਆਂ ਗਈਆਂ ਗੱਲਾਂ ਦੇ ਵਿੱਚੋਂ? ਪਹਿਲਾਂ ਤੁਸੀਂ ਦੇਖ ਲਓ, ਇਹੀ ਕਹਿੰਦੇ ਮੈਂ ਇੱਕ ਜ਼ਿਮੀਂਦਾਰ ਦਾ ਪੁੱਤ ਆ, ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ, ਜਿਹੜਾ ਜ਼ਿਮੀਂਦਾਰ ਆ। ਤੁਸੀਂ ਇਹਨਾਂ ਦੀ ਵੀਡੀਓ ਪੁਰਾਣੀਆਂ ਦੇਖ ਲਓ, ਪਤਾ ਨਹੀਂ ਕੀ ਇਹਦੇ ਸਿਰ 'ਚ ਪਾਤਾ ਦਿੱਲੀ ਵਾਲਿਆਂ ਨੇ, ਇੱਕਦਮ ਹੀ ਬਦਲ ਗਿਆ, ਆਪਣੀਆਂ ਗੱਲਾਂ ਭੁੱਲ ਗਿਆ। ਸਾਰਿਆਂ ਨੇ ਕਮੈਂਟ ਕਰਕੇ ਆਪਣੀਆਂ ਸਾਰੀਆਂ ਇਹਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਪਾਈਆਂ। ਜਿਹੜਾ ਜਦੋਂ ਸਾਡਾ ਮੋਰਚਾ ਦਿੱਲੀ ਵਾਲਾ ਚੱਲਦਾ ਸੀ, ਇਹ ਤਰਸਦੇ ਸੀਗੇ ਮੋਰਚੇ ਦੇ ਵਿੱਚ ਬਹਿਣ ਨੂੰ, ਤੇ ਹੁਣ ਸਾਡੇ ਲੀਡਰਾਂ ਨੂੰ ਕਹਿੰਦੇ ਕਿਸਾਨ ਹੀ ਨਹੀਂ ਹੈ, ਇਹ ਤਾਂ ਆਪਣੇ ਖੇਤੀ ਨਹੀਂ ਗਏ, ਕਹਿੰਦੇ ਖੇਤੀ ਨਹੀਂ ਗਏ ਹਨਾ। ਤੇ ਤੂੰ ਕਦੋਂ ਗਿਆ ਖੇਤਾਂ ਦੇ ਵਿੱਚ ਆਪਣੇ? ਜੇ ਉਦੋਂ ਤਰਸਦੇ ਸੀ ਇਹੋ ਵੀ ਸਾਨੂੰ ਨਾ ਬੋਲਣਾ, ਨਾ ਕਿਤੇ ਕੁਛ ਅਸੀਂ ਕਹਿਣਾ, ਨਾ ਸਟੇਜ ਤੇ ਜਾਣਾ, ਸਿਰਫ ਸਾਨੂੰ
ਪੰਡਾਲ ਦੇ ਵਿੱਚ ਬਹਿਣ ਦੀ ਜਗ੍ਹਾ ਦੇ ਦਿੱਤੀ ਜਾਵੇ। ਉਦੋਂ ਵੀ ਇਹਨਾਂ ਨੂੰ ਪੰਡਾਲ 'ਚ ਬਹਿਣ ਦੀ ਜਗ੍ਹਾ ਨਹੀਂ ਸੀ ਦਿੱਤੀ ਜਾਂਦੀ ਤੇ ਹੁਣ ਇਹ ਸਾਨੂੰ ਅਗਲਾ ਦੇ ਰਿਹਾ ਕਿਉਂਕਿ ਇਹਦੇ ਪੈਰ ਥੱਲੇ ਬਟੇਰਾ ਆ ਗਿਆ। ਅਸੀਂ ਚਾਹੁੰਦੇ ਸੀ ਵੀ ਇਹ ਕਿਸਾਨ ਦਾ ਪੁੱਤ ਆ, ਇੱਕ ਮਾਸਟਰ ਦਾ ਪੁੱਤ ਆ, ਇੱਕ ਪਰਿਵਾਰਕ ਮਿਡਲ ਪਰਿਵਾਰ ਦੇ ਵਿੱਚੋਂ ਉੱਠ ਕੇ ਆਇਆ ਤੇ ਉਹ ਸਾਨੂੰ ਕਿਸਾਨੀ ਦਾ ਹਮਦਰਦੀ ਕਰੂਗਾ। ਜਦੋਂ ਪਿੰਡ ਉਜੜੂਗਾ ਕਿਸਾਨ ਉਜੜੂਗਾ ਕਿਸਾਨੀ ਦੇ ਨਾਲ ਸੰਬੰਧਿਤ ਸੰਦ ਬੇਸ਼ੱਕ ਟਰੈਕਟਰ ਹੋਵੇ, ਟਰੈਕਟਰ ਦੀ ਮਸ਼ੀਨਰੀ ਹੋਵੇ, ਖਾਦ, ਹੋਰ ਖੇਤੀ ਦੇ ਸੰਦ, ਹਾਲ ਸੁਹਾਗਾ, ਸਾਰਾ ਕੁਝ ਉਹ ਜਿਹੜੇ ਬਣਾਉਂਦੇ ਨੇ ਉਹ ਜਾਣਗੇ ਤੇ ਪਿੰਡ ਜਾਊਗਾ ਤਾਂ ਵਿਰਾਸਤ ਜਾਊਗੀ। ਇਹ ਕੀ ਲੱਗਦਾ ਇਹ 65,533 ਏਕੜ ਨਹੀਂ, ਇਹਦੇ ਪਿੱਛੇ ਕੀ ਹੈ? ਕੀ ਹੋਰ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨੁਕਸਾਨ ਨੇ? ਜਿਹੜੇ ਤਾਂ ਮੈਂ ਕਹਿਣਾ ਇਹਨੇ ਉਹ ਤਾਂ ਹੈਗੇ ਹੀ ਹੈਗੇ ਨੇ, ਤੁਹਾਨੂੰ ਕੀ ਲੱਗਦਾ ਹੈ? ਇਹ ਪੰਜਾਬ ਦਾ ਕਲਚਰ, ਪੰਜਾਬ ਦੀ ਸੱਭਿਅਤਾ, ਸਭ ਕੁਝ ਇਹ ਉਜਾੜਨ ਨੂੰ ਪਏ ਹੋਏ ਆ। ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਚੰਡੀਗੜ੍ਹ ਦੇ ਵਿੱਚ 40 ਪਿੰਡ ਉਜਾੜ ਕੇ ਬਣਾਇਆ ਚੰਡੀਗੜ੍ਹ ਤੇ ਅੱਜ ਉਹ ਪਿੰਡਾਂ ਦਾ ਕੋਈ ਨਾਂ ਵੀ ਨਹੀਂ ਹੈ। ਜੇ ਇਸੇ ਤਰ੍ਹਾਂ ਜੇ ਜਲੰਧਰ ਦੇ ਸ਼ਹਿਰ ਦੇ ਆ, ਕੁੱਕੜ ਪਿੰਡ ਆ, ਸ਼ੇਰਪੁਰ ਆ ਜਾਂ ਹੋਰ ਜਿਹੜੇ ਪਿੰਡ ਆ ਮੈਨੂੰ ਨਾਂ ਨਹੀਂ ਪਤਾ ਇਹਨਾਂ ਦਾ, ਕੋਟ ਕਲਾਂ ਆ, ਜਿੰਨੇ ਵੀ 11-12 ਪਿੰਡ ਜਿਹੜੇ ਜਲੰਧਰ ਚ ਆਏ ਆ, ਅੱਜ ਤੋਂ 64 ਸਾਲਾਂ ਬਾਅਦ ਉਹ ਪਿੰਡਾਂ ਦਾ ਨਾਂ ਹੀ ਨਹੀਂ ਲਊਗਾ। ਔਰ ਇਹ ਵੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਸਾਡੇ ਪਿੰਡ ਦੇ ਵਿੱਚ ਸਾਡੇ ਮਜ਼ਦੂਰ ਭਾਈਚਾਰਾ ਵੀ ਹੈ, ਜਿਹੜੇ ਕਈ ਆ ਆਪਣੇ ਬਾਹਰ ਘਰ ਬਣਾ ਲਏ ਆ, ਸ਼ਹਿਰਾਂ 'ਚ ਬਣਾ ਲਏ ਜਾਂ ਬਾਹਰ ਨੌਕਰੀਆਂ ਕਰਦੇ, ਲੇਕਿਨ ਉਹ ਬਿਲੋਂਗ ਤਾਂ ਉਸੇ ਪਿੰਡ ਤੋਂ ਕਰਦੇ ਆ, ਉਸੇ ਪਿੰਡ ਦੇ ਜੰਮ ਪਾਲੇ ਆ। ਸੋ ਤੁਹਾਡੇ ਪੰਜਾਬੀ ਟੀਵੀ USA ਥਰੂ ਮੈਂ ਬੇਨਤੀ ਕਰੂੰਗਾ ਸਾਰੇ ਆਪਣੇ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਭਾਵੇਂ ਜਿੱਥੇ ਵੀ ਕਿਤੇ ਬੈਠੇ ਹੋਏ ਆ, ਆਪਣੇ ਪਿੰਡਾਂ ਦੀ ਜ਼ਮੀਨ ਦੇ ਵਾਸਤੇ ਬਚਾਉਣ ਵਾਸਤੇ ਹੰਭਲਾ ਮਾਰੋ ਤਾਂ ਕਿ ਤੁਹਾਡੇ ਪਿੰਡ ਦੀ ਜ਼ਮੀਨ ਬਚੇ ਔਰ ਨਾਲ ਹੀ ਤੁਹਾਡੇ ਪਿੰਡ ਦਾ ਨਾਂ ਵੀ ਬਚਿਆ ਰਹੇ, ਤਾਂ ਕਿ ਤੁਸੀਂ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ, ਆਉਣ ਵਾਲੀਆਂ ਨਸਲਾਂ, ਉਹਨਾਂ ਨੂੰ ਦੱਸ ਸਕੋ ਵੀ ਇਹ ਸਾਡਾ ਪਿੰਡ ਸੀ, ਇਹ ਸਾਡੀ ਵਿਰਾਸਤ ਆ ਔਰ ਇੱਥੋਂ ਅਸੀਂ ਉੱਠ ਕੇ ਆਏ ਆ ਔਰ ਆਹ ਕਾਮਯਾਬੀਆਂ ਸੀ, ਇਹ ਆਪਣੇ ਪਿੰਡ 'ਚ ਉੱਠ ਕੇ ਇੱਥੇ ਪਹੁੰਚੇ ਆ। ਕਿਉਂਕਿ ਸਾਨੂੰ ਕਹਿੰਦੇ ਵੀ ਜਗ੍ਹਾ ਨਹੀਂ ਬਚਣੀ ਦੱਸਣ ਲਈ ਵੀ ਮੈਂ ਕਿਹੜੇ ਪਿੰਡ ਜੰਮਿਆ, ਹੀ ਕਹਿਣਾ ਫਲਾਨੀ ਕਲੋਨੀ 'ਚ ਜੰਮਿਆ। ਸਹੀ ਗੱਲ ਆ ਜੀ। ਇਹ ਜਿਹੜਾ ਪਿੰਡ ਦਾ ਤੇ ਕਲੋਨੀਆਂ ਦਾ, ਜੇ ਤੁਸੀਂ ਕਲੋਨੀ ਦੇ ਵਿੱਚ ਚੱਲ ਜਾਓ ਉੱਥੇ ਦਾ ਇਤਿਹਾਸ ਕੋਈ ਵੱਖਰਾ ਹੀ ਹੋਏਗਾ। ਜਿਹੜਾ ਪਿੰਡ ਦਾ ਇਤਿਹਾਸ ਹੈ, ਪਿੰਡ ਦੇ ਤਕਰੀਬਨ ਅਸੀਂ ਆਪਣੇ ਨਾਨਕਿਆਂ ਦੇ ਜਾਂਦੇ ਆ ਨਾ ਪਿੰਡ ਦੇ ਵਿੱਚ, ਤੇ ਨਾਨਕੇ ਪਰਿਵਾਰ ਦੇ ਵਿੱਚ ਸਾਰੇ ਪਿੰਡ ਦੇ ਪਤਾ ਲੱਗ ਜਾਂਦਾ ਵੀ ਇਹ ਉਹਨਾਂ ਦਾ ਦੋਹਤਾ ਆ, ਫਲਾਨਿਆਂ ਦਾ ਦੋਹਤਾ। ਮੈਂ ਇੱਕ ਵਾਰੀ ਇੱਕ ਨਾਨਕੇ ਪਿੰਡ ਗਿਆ ਤੇ ਆਪਣੇ ਪਿੰਡ ਹੀ ਗਿਆ ਨਾਨਕਿਆਂ ਦੇ, ਤਾਂ ਮੈਨੂੰ ਉਹ ਛੇੜਦੇ ਤੂੰ ਕਿੱਥੇ ਆ ਗਿਆ? ਮੈਂ ਕਿਹਾ ਮੇਰੇ ਨਾਨਕੇ ਪਿੰਡ ਆ, ਮੇਰੇ ਤੇ ਇਸ ਪਿੰਡ ਦਾ ਕਬਜ਼ਾ ਆ, ਮੇਰੀ ਮਾਂ ਦੀ ਇੱਥੇ ਪ੍ਰਾਪਰਟੀ ਆ। ਤੇ ਉਹ ਫਿਰ ਹੱਸਦੇ ਮੈਨੂੰ ਕਹਿੰਦੇ ਵੀ ਇੱਕ ਦੋ ਤਾਂ 100 ਬਾਹਮਣ ਦੇ ਬਰਾਬਰ ਆ ਔਰ ਕਲੋਨੀ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਇਹ ਸਾਡੇ ਪਿੰਡ ਦਾ ਦੋਹਤਾ ਆ, ਪੋਤਾ ਆ, ਜਾਂ ਆਪਾਂ ਭੂਆ ਦੇ ਘਰ ਹੀ ਜਾਂਦੇ ਆ। ਉੱਥੇ ਆਪਣੇ ਘਰ 'ਚ ਡਰ ਕੇ ਰਹਿਣਾ ਪੈਂਦਾ ਵੀ ਭਾਈ ਆਲੇ ਦੁਆਲੇ ਲੋਕ ਸਮੱਸਿਆ ਚ ਆਉਣਗੇ ਤਾਂ ਉਹ ਸ਼ਿਕਾਇਤ ਕਰਨਗੇ। ਹਾਂ, ਉੱਥੇ ਤੇ ਇਹ ਵੀ ਹੈ ਨਾ ਚੱਕਰ ਵੀ ਜੇ ਤੁਸੀਂ ਕੋਈ ਉੱਚੀ ਆਵਾਜ਼ ਦੇ ਵਿੱਚ ਵੀ ਗਾਣਾ ਵੀ ਲਾ ਲਿਆ, ਮਿਊਜ਼ਿਕ ਲਾ ਲਿਆ ਤੇ ਉਹਨਾਂ ਨੇ ਪੁਲਿਸ ਨੂੰ ਬੁਲਾ ਲੈਣਾ। ਸਹੀ ਗੱਲ। ਸੋ ਕਲੋਨੀ ਦਾ ਤੇ ਪਰਿਵਾਰ ਦਾ, ਜੇ ਪਿੰਡ ਦੇ ਵਿੱਚ ਸਾਡਾ ਪਰਿਵਾਰ ਆ, ਰੱਬ ਨਾ ਕਰੇ ਕਿਤੇ ਭੀੜ ਪੈ ਜਾਂਦੀ ਹੈ ਪਰਿਵਾਰ ਦੇ ਵਿੱਚ, ਕਿਸੇ ਦੀ ਕੋਈ ਮੌਤ ਹੋ ਜਾਂਦੀ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ। ਸਾਡੇ ਪਿੰਡਾਂ ਦੇ ਵਿੱਚ ਆ ਵੀ ਜੇ ਕਿਸੇ ਦੇ ਪਰਿਵਾਰ ਤੇ ਮਾੜਾ ਸਮਾਂ ਆ ਜਾਂਦਾ ਤੇ ਉਸ ਪਰਿਵਾਰ ਨੂੰ ਬਾਲਣ ਤੱਕ ਲਿਆਉਣ ਦਾ ਫਿਕਰ ਨਹੀਂ ਹੁੰਦਾ, ਖੱਫਣ ਤੱਕ ਲਿਆਉਣ ਦਾ ਫਿਕਰ ਨਹੀਂ ਹੁੰਦਾ। ਸਾਰਾ ਉਹ ਪਿੰਡ ਦੀ ਸਾਡੀ ਨੌਜਵਾਨ ਸਭਾ ਆ ਉਹ ਕਰ, ਇਹੀ ਤਾਂ ਭਾਈਚਾਰਾ ਹੈ ਨਾ, ਇਹੀ ਭਾਈਚਾਰਾ, ਇਹੀ ਇਹਨਾਂ ਨੂੰ ਚੁੱਭਦਾ। ਸਹੀ ਗੱਲ ਹੈ। ਇਹੀ ਜੇ ਇੱਕ ਨੂੰ ਦੁੱਖ ਹੁੰਦਾ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ, ਉਹੀ ਸਾਡਾ ਭਾਈਚਾਰਾ ਇਹਨਾਂ ਨੂੰ ਚੁੱਭਦਾ। ਸ਼ੁਕਰੀਆ। ਕੀ ਕਹਿੰਦੇ ਹੋ ਅੱਜ ਇਹਨਾਂ ਟਰੈਕਟਰਾਂ ਨੂੰ ਹੀ ਬਚਾਉਣ ਦੇ ਲਈ ਟਰੈਕਟਰਾਂ ਤੇ ਚੜੇ ਹੋ? ਬਾਕੀ ਕੀ ਕਹਿਣਾ ਚਾਹੋਗੇ? ਕੀ ਲੱਗਦਾ ਅੱਜ ਜਿਹੜੀ ਕੈਬਨਿਟ ਮੀਟਿੰਗ ਹੈ ਉਹ 'ਚ ਕੀ ਫੈਸਲਾ ਆ ਸਕਦਾ? ਫੈਸਲਾ ਦੇਖੋ ਜੀ, ਹੁਣ ਤਾਂ ਇਹਨਾਂ ਨੂੰ ਆਪ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਵੀ ਐਡਾ ਤਗੜਾ ਇਕੱਠ ਕੱਲੇ ਇਹ ਚ ਬਹੁਤੇ ਜ਼ਿਆਦਾ ਪੀੜੇ ਤੇ ਆ ਬੰਦੇ। ਇਹ ਸਿਰਫ ਮੁੜ ਕੇ ਫਿਰ ਇਹ ਆ ਜਾਣਾ ਗੱਲਬਾਤ ਵੀ ਇਹ ਆਗੂਆਂ ਦਾ ਹੀ, ਆਗੂਆਂ ਨਾਲ ਹੀ ਬਹੁਤ ਜ਼ਿਆਦਾ ਜਿਹੜਾ ਇਹਦੇ ਚੋਂ ਇਹਨਾਂ ਦਾ ਇਹ ਪੈਲੀ ਜ਼ਮੀਨ ਆਈ ਆ, ਉਹ ਆਗੂ ਦੇ ਨਾਲ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਉਹ ਖੁਦ ਬੰਦੇ ਹੋਏ ਪਹੁੰਚੇ ਹੋਏ ਆ। ਇੱਕ ਮਾਝਾ ਇੱਕ ਕਹਿੰਦੇ ਆ ਭਗਵੰਤ ਮਾਨ ਨੂੰ ਕਹਿੰਦੇ ਜਿਆਦਾ ਸੁਧਰ ਜਾ, ਅਸੀਂ ਤਾਂ ਪੁੱਤਰੇ ਸਾਨਾਂ ਨੂੰ ਨੱਥ ਪਾ ਕੇ ਕੰਮ ਕਰਾ ਲੈਂਦੇ ਆ, ਇਹ ਨਾ ਹੋਵੇ ਇਹਦੀ ਵੀ ਨੱਥ ਪਾ ਕੇ ਇਹਨੂੰ ਪੰਜਾਬ ਤੋਂ ਬਾਹਰ ਕੱਢ ਕੇ ਜਾਈਏ। ਜੀ ਕੀ ਕਹਿੰਦੇ ਹੋ ਮਲੀ ਸਾਹਿਬ ਤੁਸੀਂ? ਇਹ ਜਿਸ ਤਰੀਕੇ ਦੇ ਨਾਲ ਟਰੈਕਟਰਾਂ ਦਾ ਪਿੱਛੇ ਕਾਫਲਾ ਹੈ, ਲੱਗਦਾ ਤਾਂ ਐ ਆ ਵੀ ਸਾਰੀ ਖਰੇ ਇੱਥੋਂ ਹੀ ਐਕਵਾਇਰ ਹੋਣੀ ਹੈ ਜ਼ਮੀਨ। ਨਹੀਂ, ਇਹ ਕਾਫਲਾ ਤਾਂ ਸਾਡਾ ਬਹੁਤ ਥੋੜਾ ਆ। ਸਾਡਾ ਕਾਫਲਾ ਜਲੰਧਰ ਦੇ ਵਿੱਚ ਅੱਜ 2 ਜਗ੍ਹਾ ਆ, ਇੱਕ ਨਕੋਦਰ ਦੇ ਵਿੱਚ ਹੋ ਰਿਹਾ ਏਡਾ ਹੀ ਕਾਫਲਾ ਔਰ ਏਡਾ ਹੀ ਜਿਹੜਾ ਆ ਇੱਥੇ ਜਲੰਧਰ ਦੇ ਵਿੱਚ। ਅਜੇ ਜਿਹੜਾ ਆ ਪ੍ਰਚਾਰ ਸਾਡਾ ਬਹੁਤ ਘੱਟ ਸੀ, ਬਹੁਤਾ ਕਹਿ ਨਹੀਂ ਹੋਇਆ ਕਿਉਂਕਿ 5-4 ਦਿਨ ਹੀ ਇਹ ਕਾਲ ਦੇ ਵਿੱਚ ਮਿਲੇ ਸੀਗੇ, ਬਹੁਤਾ ਜ਼ਿਆਦਾ ਜਾਣੀ ਕਿ ਇਹਦਾ ਨਹੀਂ ਸਾਤੋਂ ਪਿੰਡਾਂ ਦੇ ਵਿੱਚ ਪਹੁੰਚ ਹੋਇਆ। 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਦੁਆਰਾ ਮੀਟਿੰਗ ਹੋ ਰਹੀ ਆ
ਉਸ ਮੀਟਿੰਗ ਦੇ ਵਿੱਚ ਜ਼ਬਰਦਸਤ ਫੈਸਲੇ ਹੋਣਗੇ। ਔਰ ਅੱਜ ਜਿਹੜਾ ਆ ਇਹ ਟ੍ਰੇਲਰ ਆ ਜੀ, ਇਹ ਸਰਕਾਰ ਦੀ ਇਹੋ ਜਿਹੀ ਨੀਂਦ ਉਡਾਵਾਂਗੇ। ਇਹ ਪੂਰੀ ਫਿਲਮ ਜਿਹੜੀ 4 ਤਰੀਕ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਦੇਵਾਂਗੇ ਅਸੀਂ ਆਪਣਾ ਐਕਸ਼ਨ, ਔਰ ਉਹਦੇ ਵਿੱਚ ਇੰਨੀ ਜ਼ਬਰਦਸਤ ਐਕਸ਼ਨ ਹੋਵੇਗਾ ਕਿ ਸਰਕਾਰ ਜਿਹੜੀ ਆ ਆਪਣਾ ਯੂ ਟਰਨ ਲੈਣ ਲਈ ਮਜਬੂਰ ਹੋ ਜਾਏਗੀ। ਜੀ ਕੀ ਲੱਗਦਾ ਕਿੱਦਾਂ ਦਾ ਹਲੂਣਾ ਆਊ ਅੱਜ ਤੋਂ ਬਾਅਦ? ਦੇਖੋ ਜੀ, ਪਹਿਲੋਂ ਤਾਂ ਸਾਰੇ ਹੀ ਜਿੰਨੇ ਕਿਸਾਨ ਆਗੂ ਆਏ ਆ, ਸਾਡੇ ਜਿਹੜੇ ਪੀੜਤ ਕਿਸਾਨ ਆ ਇਲਾਕਾ, ਅੱਜ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਪੀੜਤ ਆ ਉਹੀ ਆਏ ਆ, ਸਾਰਾ ਇਲਾਕਾ ਆਇਆ। ਹੁਣ ਭਗਵੰਤ ਮਾਨ ਨੂੰ ਸਮਝ ਆ ਰਿਹਾ ਇਹ ਟ੍ਰੇਲਰ ਆ, ਇਹ ਤਾਂ ਹਲੇ ਟ੍ਰੇਲਰ ਆ। ਜੇ ਉਹਨੇ ਇਹ ਨੀਤੀ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਆਗੂ ਆ ਪਿੰਡਾਂ ਵਿੱਚ ਬਣਨੇ ਬੰਦ ਕਰ ਦੇਣ। ਇੱਕ ਗੱਲ ਦੱਸ ਦਿਓ, ਇਹ ਇਲਜ਼ਾਮ ਆ ਸਕਦਾ ਪੈਸੇ ਦੇ ਕੇ ਤਾਂ ਨਹੀਂ ਲਿਆਂਦੇ ਲੋਕ? ਦੇਖੋ ਜੀ, ਪੈਸੇ ਰੈਲੀਆਂ ਵਾਂਗੂ ਪੈਸੇ ਦੇ ਕੇ ਇਹ ਲਿਆਉਂਦੇ, ਇਹਨਾਂ ਨੂੰ ਲੋੜ ਪੈਣੀ ਆ। ਹੁਣ ਇਹਨਾਂ ਨੂੰ ਬੇਨਤੀ ਆ ਵੀ ਪੈਸੇ ਦੇ ਕੇ ਬੰਦੇ ਤਿਆਰ ਕਰ ਲਓ ਜਿਨ੍ਹਾਂ ਤੇ ਡਲੇ ਪੈਣੇ ਆ, ਕਿਉਂਕਿ ਇਹਨਾਂ ਦੇ ਵਰਕਰ ਨਹੀਂ ਹੁਣ ਨਿਕਲਣੇ, ਉਹ ਤਾਂ ਘਰਾਂ 'ਚ ਵੜ ਗਏ ਆ। ਉਹ ਤਾਂ ਆਉਣ ਲੱਪਾ ਜਿਹੜੇ 5 ਸਰਪੰਚ ਨਾ ਕਹਿੰਦੇ ਸੀ ਵੀ ਨਹੀਂ ਹਲੇ ਇਹ ਬਹੁਤ ਵਧੀਆ ਨੀਤੀ ਆ, ਉਹ ਅੱਜ ਸਾਡੇ ਇੱਥੇ ਮੇਰਾ ਖਿਆਲ 2-4 ਸਰਪੰਚ ਇਹਦੇ ਵਿੱਚ ਵੀ ਆਏ ਹੋ। ਅੱਛਾ ਜੀ, ਸਮਝ ਆ ਗਈ ਲੋਕਾਂ ਨੂੰ। ਹਾਂਜੀ ਸਮਝ ਆ ਗਈ ਜੀ, ਆ ਗਈ ਆ। ਫੇ ਹੁਣ ਇਹ ਵੀ ਕਹਿਣਗੇ ਵੀ ਇਹ ਤਾਂ ਟਰੈਕਟਰ ਤਾਂ ਜਿੰਨੇ ਮਰਜ਼ੀ ਇਕੱਠੇ ਕਰਕੇ ਲੈ ਜਾਓ, ਵਿਹਲੇ ਹੀ ਖੜੇ ਹੁੰਦੇ ਨੇ ਪਿੰਡਾਂ 'ਚ। ਦੇਖੋ ਸਾਡੀਆਂ ਬੀਬੀਆਂ ਵੀ ਤਿਆਰ ਆ, ਬੀਬੀਆਂ ਸਾਡੀਆਂ ਕਹਿੰਦੇ ਅਸੀਂ ਨਾਲ ਜਾਣਾ, ਪਰ ਅਸੀਂ ਕਿਹਾ ਨਹੀਂ ਹਲੇ ਮਤਲਬ ਹਲੇ ਟ੍ਰੇਲਰ ਦਿਖਾਓ ਨਾ। ਆਉਣ ਵਾਲੇ ਸਮੇਂ 'ਚ ਬੀਬੀਆਂ ਨੇ ਮੋਰਚੇ ਸਾਹਮਣੇ ਪਿੰਡਾਂ ਦੇ, ਅਸੀਂ ਤਾਂ ਮਤਲਬ ਜੇ ਕੋਈ ਵੱਡਾ ਇਕੱਠ ਹੋਇਆ ਕਰੂ ਜਾਵਾਂਗੇ, ਜਿਹੜੇ ਪਿੰਡਾਂ ਦੀ ਲੜਾਈ ਉਹ ਬੀਬੀਆਂ ਸਾਡੀਆਂ ਲੜਨਗੀਆਂ। ਹਾਂਜੀ ਇਹ ਪਿੱਛੇ ਮੋਰਚਾ ਉਹਨਾਂ ਨੇ ਸਾਂਭਿਆ, ਉੱਥੇ ਹੋਰ ਉਹ ਪੈਂਪਲੇਟ ਬਣਦੇ ਫਿਰਨ ਜਿੱਦਾਂ ਹੁਣ ਨਹੀਂ ਆਉਂਦੇ ਜੀ, ਹੁਣ ਨਹੀਂ ਮੈਂ ਤਾਂ ਕਹਿੰਦਾ ਅੱਛਾ ਸੁਖਵੀਰ ਭਾਜੀ, ਇਹ ਜ਼ਰੂਰ ਦੱਸਿਓ ਕਿ ਪ੍ਰਭਾਵ ਕਿੱਦਾਂ ਦਾ ਹੁੰਦਾ, ਦਬਾਅ ਕਿਹੋ ਜਿਹਾ ਹੁੰਦਾ? ਕੀ ਜਿੱਦਣ ਦੇ ਸੰਘਰਸ਼ 'ਚ ਪਏ ਹੋ, ਇਹ ਸਵਾਲ ਮੈਂ ਨਹੀਂ ਪੁੱਛ ਸਕਿਆ ਉਸ ਦਿਨ ਤੋਂ ਤੁਹਾਡੇ ਨਾਲ ਲਗਾਤਾਰ ਗੱਲ ਕਰ ਰਹੇ, ਕਿਹੋ ਜਿਹਾ ਦਬਾਅ ਪੈਂਦਾ? ਪਿੱਛੋਂ ਫੋਰਸ ਲਾਉਂਦੀ ਹੋਊਗੀ ਸਰਕਾਰ, ਬੰਦਿਆਂ ਦੇ ਫੋਨ ਕਰਾਉਂਦੀ ਹੋਊਗੀ ਸਰਕਾਰ, ਇਹੋ ਜਿਹਾ ਕੁਝ ਕਰ ਰਹੀ ਹੈ ਤੁਹਾਡੇ ਨਾਲ? ਇਹਨਾਂ ਤੋਂ ਸਾਰੇ ਤੰਤਰ ਹੁੰਦੇ ਜੀ, ਸਰਕਾਰ ਆ ਨਾ ਤੁਹਾਡੇ ਨਾਲ ਕਰ ਰਹੀ ਹੈ। ਦੇਖੋ ਸਾਰਾ ਹੁੰਦਾ, ਸਾਰਾ ਕੁਝ ਹੁੰਦਾ। ਹੁਣ ਅੱਜ ਰੋਸ ਮਾਰਚ ਵੀ ਕਰ ਰਹੇ ਆ, ਅੱਗੇ ਜੀ ਤੁਸੀਂ ਪੀਏਪੀ ਤੱਕ ਆ ਜਾਓ, ਤੁਸੀਂ ਗਾਂ ਨਹੀਂ ਜਾਣਾ, ਤੁਸੀਂ ਲੰਮੇ ਪਿੰਡਾਂ ਨੂੰ ਚੱਲ ਜਾਓ। ਮਤਲਬ ਦੱਸੋ ਕੀ ਆ? ਅਸੀਂ ਰੋਜ਼ ਇਹ ਕਿਹੜਾ ਹੁਣ ਪੁੱਡਾ ਦਫ਼ਤਰ ਆ, ਸਾਨੂੰ ਉਹਦੇ ਮੂਹਰੇ ਜਾਣ ਦਾ ਅਧਿਕਾਰ ਨਹੀਂਗਾ, ਹੈਗਾ ਕਿ ਨਹੀਂ? ਅਸੀਂ ਸਾਡੇ ਦੇਖੋ ਇੱਕ ਲਾਈਨ ਆ ਰਹੀ ਆ, ਕਿਸੇ ਨੂੰ ਕੋਈ ਤੰਗੀ ਤੇ ਹੈ, ਜੋ ਮਰਜ਼ੀ ਕਰ ਲੈਣ ਜੀ, ਸਾਡੇ ਤੇ ਜਿਹੜੇ ਮਰਜ਼ੀ ਪ੍ਰੈਸ਼ਰ ਪਾ ਲੈਣ, ਕਿਉਂਕਿ ਲੜਾਈ ਸਾਡੀ ਹੋਣ ਦੀ ਆ। ਜੇ ਮਤਲਬ ਅਸੀਂ ਅੱਜ ਨਾ ਸਮਝ ਸਕੇ, ਨਾ ਲੜ ਸਕੇ, ਤਾਂ ਸਾਡੇ ਆਉਣ ਵਾਲੇ ਬੱਚਿਆਂ ਦਾ ਕੀ, ਸਾਡਾ ਵੀ ਭਵਿੱਖ ਆ, ਬੱਚਿਆਂ ਦਾ ਬਾਅਦ ਦੀ ਗੱਲ ਆ। ਹਾਂਜੀ, ਜਿੱਦਾਂ ਤੁਸੀਂ ਅੱਜ ਦੱਸਦੇ ਹੋਗੇ ਆਪਣੇ ਬੱਚਿਆਂ ਨੂੰ ਵੀ ਸਾਡਾ ਬੱਚਾ ਫਲਾਣੇ ਪਿੰਡ ਵਿੱਚ ਜੰਮਿਆ ਹੋਇਆ ਹੈ, ਫੇ ਗਾਂ ਤੋਂ ਗਾਂ ਜੇ ਕਲੋਨੀਆਂ ਬਣ ਗਈਆਂ ਫੇ ਕਹਾਂਗੇ ਫਲਾਨੀ ਕਲੋਨੀ ਦਾ ਫਲਾਨਾ ਘਰ। ਦੇਖੋ ਜੀ, ਕਿਸੇ ਨੇ ਪੁੱਛਣਾ ਹੀ ਨਹੀਂ। ਸਾਡੇ ਪਿੰਡ ਦੇ ਵਿੱਚੋਂ ਇੱਕ ਜਾਣਿਆਂ ਨੇ ਸ਼ਹਿਰ ਕੋਠੀ ਲੈ ਲਈ, ਉਹ ਕਹਿੰਦਾ ਉੱਥੇ ਮੌਤ ਹੋਈ ਤਾਂ ਕੋਈ ਬੰਦਾ ਉਹਨਾਂ ਦੇ ਘਰ ਨਹੀਂ ਆਇਆ। ਤੇ ਪਿੰਡਾਂ ਦੇ ਵਿੱਚ ਦੇਖ ਲਓ, ਮਤਲਬ ਦਿਲੋਂ 10-10 20-20 ਪਿੰਡਾਂ ਤੱਕ ਆਏ ਨੇ, ਮਤਲਬ ਸਾਡਾ ਭਾਈ ਇਹੀ ਤਾਂ ਉਹਨਾਂ ਤੋਂ ਸਹਿ ਨਹੀਂ ਹੁੰਦਾ। ਸਾਡਾ ਜਿਹੜਾ ਇਕੱਠ ਆ, ਹੁਣ ਦੇਖੋ ਅੱਜ ਪਿੰਡਾਂ ਦੇ ਵਿੱਚ ਅਸੀਂ ਧੜਿਆਂ ਦੇ ਵਿੱਚ ਵੰਡੇ ਹੋਏ ਨਾ, ਬਣਾਏ ਕਿ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ, ਪਰ ਜਦ ਸਾਡੀ ਅੱਜ ਲੜਾਈ ਆਈ ਆ, ਅਸੀਂ ਸਾਰੇ ਇਕੱਠੇ ਹੋ ਗਏ। ਮਤਲਬ ਆ ਇੱਕ ਹੋਰ ਖੁਸ਼ੀ ਦੀ ਗੱਲ ਹੈ ਵੀ ਸਾਡੇ ਲੀਡਰਸ਼ਿਪ ਹੈ ਉਹ ਵੀ ਇਕੱਠੀ ਹੋ ਗਈ। ਉਹਨਾਂ ਨੂੰ ਬੇਨਤੀ ਕਰਦੇ ਆ, ਕਿਉਂਕਿ ਇਕੱਠ ਜਿਹੜਾ ਇਕੱਠ ਲੋਹੇ ਦੀ ਲੱਠ, ਇਕੱਠ ਦੇ ਨਾਲ ਹੀ ਸਾਰਾ ਕੁਝ ਆ। ਕਿਉਂਕਿ ਜੇ ਪੰਜਾਬ ਨੂੰ ਬਚਾਉਣਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਹੁਣ ਅਗਲੀ ਰਣਨੀਤੀ ਕੀ ਹੈ? ਇੱਧਰ ਬਾਈ ਹੁਣੀ ਦੱਸ ਸਕਦੇ ਨੇ, ਅਗਲੀ ਰਣਨੀਤੀ ਕੀ ਹੈ ਇਸ ਤੋਂ ਬਾਅਦ? ਦੇਖੋ ਜੀ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ, ਜਿਹੜੀ ਕਿਸਾਨ ਮਜ਼ਦੂਰ ਨੂੰ ਮਾਰਨ ਵਾਲੀ ਪਾਲਿਸੀ ਆ, ਕਿਉਂਕਿ ਜੇਕਰ ਜ਼ਮੀਨ ਨਾ ਹੋਵੇਗੀ ਤੇ ਕਿਸਾਨ ਨਾ ਹੋਵੇਗਾ, ਜੇਕਰ ਕਿਸਾਨ ਨਾ ਹੋਵੇਗਾ ਤੇ ਮਜ਼ਦੂਰ ਨਾ ਹੋਵੇਗਾ। ਕਿਉਂਕਿ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜੀ ਇਹ ਗਲਤ, ਜਿਹੜੀ ਲੋਕ ਮਾਰੂ ਨੀਤੀ ਦੇ ਅਧੀਨ ਜਿਹੜੀ ਪਾਲਿਸੀ ਲਿਆਂਦੀ ਆ, ਇਹਨੂੰ ਇਹ ਸਰਕਾਰ ਵਾਪਸ ਲਵੇ। ਅਸੀਂ ਨਹੀਂ ਚਾਹੁੰਦੇ ਅਸੀਂ ਵੀ ਰੈਲੀਆਂ ਮੁਜ਼ਾਹਰੇ ਕਿਉਂ ਕਰੀਏ। ਇਹ ਤਾਂ ਸਰਕਾਰ ਦਾ ਜਿੱਦਾਂ ਭਰਮ ਫੈਲਾਅ ਆ ਵੀ ਇਹ ਧਰਨੇ ਲਾਉਂਦੇ ਆ, ਇੱਦਾਂ ਲਾਉਂਦੇ ਆ, ਪਰ ਇਹ ਮਜਬੂਰ ਕਰਦੇ ਆ। ਕਿਉਂਕਿ ਅਸੀਂ ਬਹੁਤ ਪਿੱਛੋਂ ਕਹਿੰਦੇ ਆ ਰਹੇ, ਜਦੋਂ ਇਹਨਾਂ ਨੇ ਇਹ ਪਾਲਿਸੀ ਦਾ ਲੋਕਾਂ ਵਿੱਚ ਲਿਆਂਦੀ ਸੀ ਵੀ ਇੱਦਾਂ ਵੀ ਸਮੈਂਟਡ ਬਣਾ ਦੇਣਾ ਸਾਰਾ ਕੁਝ, ਇਹ ਪਰ ਮੇਰੇ ਹਿਸਾਬ ਨਾਲ ਇਹਨਾਂ ਤੋਂ ਜ਼ਮੀਨਾਂ ਸਮੈਂਟਡ ਨਹੀਂ ਬਣਨੀਆਂ, ਸਾਡੇ ਜਿਹੜੇ ਜਿਗਰੇ ਆ ਉਹ ਸਮੈਂਟਡ ਬਣ ਗਏ ਆ। ਅਸੀਂ ਆਪਣੀ ਆਖਰੀ ਸਾਹ ਤੱਕ ਇਹ ਜਿਹੜੀ ਲੜਾਈ ਆ ਲੜਦੇ ਰਹੇ, ਕਿਉਂਕਿ ਇਹ ਸਾਡੀ ਜ਼ਮੀਨਾਂ ਦੀ ਨਹੀਂ, ਸਾਡੀ ਹੋਣ ਦੀ, ਸਾਡੇ ਪੰਜਾਬ ਦੀ, ਸਾਡੀ ਪੰਜਾਬੀਅਤ ਦੀ ਤੇ ਸਾਡੇ ਪੰਜਾਬੀ ਦੀ ਲੜਾਈ ਆ। ਅੱਛਾ, ਇੱਕ ਗੱਲ ਸਾਹਮਣੇ ਆਈ ਹੈ, ਕਹਿੰਦੇ ਵੀ ਅਸੀਂ ਲੈਂਡ ਬੈਂਕ ਬਣਾਉਣਾ ਹੈ, ਸਾਰਾ ਕਾਬੂ ਕਰਕੇ ਕਬਜ਼ਾ ਕਰਕੇ ਉਹਦੇ ਤੇ ਲੋਨ ਲੈ ਕੇ ਇੱਕ ਤਰੀਕੇ ਨਾਲ ਲੈਂਡ ਬੈਂਕ ਵਾਂਗੂ ਇਸ ਚੀਜ਼ ਨੂੰ ਵਰਤਣਾ ਹੈ। ਲੱਗਦਾ ਪਰਤ ਦਰ ਪਰਤ ਹੌਲੀ ਹੌਲੀ ਇਹਨਾਂ ਦੀਆਂ ਸੱਚਾਈਆਂ ਨਿਕਲ ਕੇ ਸਾਹਮਣੇ ਆ ਰਹੀਆਂ। ਜੋ ਮਰਜ਼ੀ ਕਰਨ, ਸਾਡਾ 47 ਵੇਲੇ ਦੋਵਾਂ ਪੰਜਾਬਾਂ 10 ਲੱਖ ਸਿਰ ਲਿੱਤਾ, ਮਤਲਬ ਕੁਰਬਾਨੀ। ਇਹ ਜ਼ਮੀਨਾਂ ਐ ਨਹੀਂ ਬਣੀਆਂ, ਸਾਡੇ ਯੋਧਿਆਂ ਨੇ, ਜੱਸਾ ਸਿੰਘ ਆਲੂਵਾਲੀਆ, ਬੰਦਾ ਸਿੰਘ ਬਹਾਦਰ ਨੇ ਕੁਰਬਾਨੀਆਂ ਦੇ ਕੇ ਜ਼ਮੀਨਾਂ ਲਈਆਂ, ਐ ਨਹੀਂ ਜਾਣ ਦਿੰਦੇ। ਜੋ ਜਿਹੜੀਆਂ ਮਰਜ਼ੀ ਪਾਲਿਸੀਆਂ ਬਣਾ ਲੈਣ, ਮਤਲਬ ਲੜਾਈ ਕੋਈ ਜ਼ਮੀਨ ਜਦੋਂ ਹੋਣ ਦੀ ਗੱਲ ਆ ਜਾਵੇ ਨਾ, ਤੇ ਉਹ ਜੇ ਹੁਣ ਬੀਬੀਆਂ ਨਾਲ ਤੁਰ ਪਈਆਂ, ਸਮਝੋ ਜੇ ਮਾਮਾ ਪੁੱਤਾਂ ਨੂੰ ਕਹਿਣ ਲੱਪਣ ਵੀ ਤੁਸੀਂ ਤਕੜੇ ਹੋ ਕੇ ਲੜੋ, ਤਾਂ ਦੇਖੋ ਲੜਾਈ ਕਿੱਧਰ ਨੂੰ ਜਾਊਗੀ। ਮਤਲਬ ਲੜਾਈ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਵੇ। ਮਜ਼ਦੂਰ ਤੁਰੇ ਨੇ ਨਾਲ, ਬਿਲਕੁਲ ਸਾਰੇ ਨਾਲ ਆ ਜੀ, ਸਾਰੇ ਨਾਲ ਆ। ਇਹ ਕਿਉਂਕਿ ਦੇਖੋ ਉਹਨਾਂ ਨੂੰ ਵੀ ਪਤਾ ਵੀ ਸਾਡੀ ਨਰੇਗਾ ਵੀ ਖਤਮ ਹੋਣੀ ਆ। ਸਾਡਾ ਦੇਖੋ ਪਿੰਡਾਂ ਦੇ ਵਿੱਚ ਜੇ ਅੱਜ ਡੇਅਰੀ ਫਾਰਮਿੰਗ ਆ, ਦੁੱਧ 40
30-40 ਰੁਪਏ ਮਿਲਦਾ, ਜਦੋਂ ਸ਼ਹਿਰੀਕਰਨ ਆ ਗਿਆ ਤਾਂ ਕੀ ਕਰਾਂਗੇ? ਪਿੰਡਾਂ ਦੇ ਵਿੱਚ ਪਹਿਲੀ ਗੱਲ ਤਾਂ ਸਾਨੂੰ ਰਹਿਣਾ ਹੀ ਕਿਸੇ ਨੇ ਨਹੀਂ ਦੇਣਾ। ਆਮ ਬਾਹਰ ਨੂੰ ਜੋ ਤਗੜੇ ਲੋਕੀ 9 ਲੱਖ ਨੂੰ ਕਹਿੰਦੇ ਮਾਡਲਾ ਵੇਚਣਾ, ਜਿਹੜਾ 9 ਲੱਖ ਨੂੰ ਮਾਡਲਾ ਲਊਗਾ ਉਹ ਕਿੱਡਾ ਬੰਦਾ ਹੋਊਗਾ? ਹਾਂ ਅਸੀਂ ਲੈ ਸਕਦੇ ਆ, ਅਸੀਂ ਤਾਂ ਲੱਖ ਰੁਪਏ ਨੂੰ ਮਾਡਲਾ ਨਹੀਂ ਲੈ ਸਕਦੇ। ਹਾਲੇ ਕਹਿੰਦੇ ਵੀ ਅਫੋਰਡੇਬਲ ਹੋਣਗੇ। ਦੇਖੋ ਜੀ ਕੁਛ ਨਹੀਂ ਹੋਣਾ, ਜੋ ਮਰਜ਼ੀ ਕਰੀ ਜਾਵੇ ਜੀ। ਹੁਣ ਜੀਟੀ ਰੋਡ ਤੇ ਕਹਿੰਦੇ 9 ਲੱਖ ਨੂੰ ਮਾਡਲਾ, ਪਿੱਛੇ ਸਾਡੇ ਤਾਂ ਮੇਰੇ ਖਿਆਲ 10,000 ਨੂੰ ਮਾਡਲਾ ਵੀ ਨਹੀਂ ਵਿਕਣਾ। ਜਿਹੜੇ ਤੁਹਾਨੂੰ ਮਿਲਣੇ ਨੇ ਸਾਨੂੰ ਪਤਾ ਨਹੀਂ ਕਿੱਥੇ ਦੇਣਾ, ਜਿਹੜਾ ਸਾਨੂੰ 2 ਕਨਾਲ ਦੇਣਾ ਉਹ ਦੇਣਾ ਕਿਤੇ, ਇਹਦਾ ਪਤਾ ਹੀ ਕੁਛ ਨਹੀਂਗਾ। ਸਹੀ ਗੱਲ ਹੈ। ਮਤਲਬ ਸਾਰਾ ਝੂਠ। ਟੱਲੇਵਾਲ ਸਾਹਿਬ ਇਦਾਂ ਦੇ ਲੋਕਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉੱਥੇ ਨਾਲ ਲੈ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਨ੍ਹਾਂ ਨੂੰ ਕਹਿੰਦੇ ਨੇ ਜਿੱਥੇ ਤੁਹਾਡੀ ਸੀਗੀ ਉੱਥੇ ਨਹੀਂ ਦਿੰਦੇ, ਫਲਾਣੇ ਸੈਕਟਰ ਦੇ ਵਿੱਚ ਆ ਜਾਓ ਉੱਥੇ ਥੋੜਾ ਜਿਹਾ ਦੇ ਦਿੰਦੇ ਤੁਹਾਨੂੰ। ਦੇਖਦੇ ਆ ਜਿਹੜਾ ਪਲਾਟ ਦੂਜਾ ਪਾਰਕ ਦੇ ਨਾਲ ਪਲਾਟ ਹੁੰਦਾ ਉਹ ਵੀ ਵਧੀਆ ਬੰਦੇ ਨੂੰ ਮਿਲਦਾ, ਜਿਹੜਾ ਕਾਰਨਰ ਤੇ ਹੁੰਦਾ ਤੇ ਜਿਹੜਾ ਆਮ ਪਾਰਕ। ਹੁਣ ਜੇ ਲੋਕਾਂ ਦਾ ਜੇ ਮਤਲਬ ਨੀਤੀ ਲਾਗੂ ਹੋ ਜਾਂਦੀ ਆ ਤੇ ਆਮ ਲੋਕਾਂ ਨੂੰ ਮੇਰਾ ਖਿਆਲ 2 ਕਨਾਲ ਦੇ ਪਲਾਟ ਇਹਨਾਂ ਨੇ ਕਿੱਥੋਂ ਦੇਣੇ ਆ? ਜੇ ਅਸੀਂ ਲੜਾਈ ਕਰਕੇ ਹੰਭ ਗਏ, ਪਰ ਨਹੀਂ, ਇਹ ਲੜਾਈ ਹੁਣ ਪਿੰਡਾਂ ਤੱਕ ਪਹੁੰਚ ਗਈ ਆ, ਹਾਰਾਂਗੇ ਨਹੀਂ। ਠੀਕ ਆ, ਲੜਾਈ ਲੰਬੀ ਆ, ਲੰਬੀ ਵੀ ਹੋ ਸਕਦੀ। ਅਸੀਂ ਤਾਂ ਇਹ ਬੇਨਤੀ ਕਰਦੇ ਆ ਵੀ ਲੋਕਾਂ ਨੂੰ ਨਾਲ ਜਾਓ, ਲੜਾਈ ਤਕੜੇ ਹੋ ਕੇ ਲੜੀਏ। ਦੇਖੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਚੀਜ਼ ਲਾ ਲਓ ਵੀ ਡੱਲੇਵਾਲ ਸਾਹਿਬ ਨੇ ਭੁੱਖ ਹੜਤਾਲ ਰੱਖੀ ਸੀ, ਉਸ ਤੋਂ ਬਾਅਦ ਜਦੋਂ ਸ਼ੰਭੂ ਵਾਲਾ ਖਨੌਰੀ ਵਾਲਾ ਮੋਰਚਾ ਵੀ ਚੱਕ ਹੋਇਆ, ਉਦੋਂ ਵੀ ਮੌਕਾ ਸੀ, ਉਦੋਂ ਵੀ ਕਿਸਾਨ ਆਗੂ ਇਕੱਠੇ ਨਹੀਂ ਹੋਏ, ਕੋਈ ਲਾ ਲਓ ਵੀ ਹੋ ਗਈ ਸਥਿਤੀ ਉਦਾਂ ਦੀ। ਪਰ ਅੱਜ ਦੇਖੋ ਇਸ ਪਾਲਿਸੀ ਨੇ ਸਾਰੇ ਕਿਸਾਨ ਆਗੂ ਇੱਕ ਮੰਚ ਤੇ ਇਕੱਠੇ ਕਰਤੇ ਆ। ਦੇਖ ਲਓ ਸਾਰੀਆਂ ਯੂਨੀਅਨਾਂ ਦੇ ਆਗੂ ਇੱਥੇ ਖੜੇ ਆ, ਤੇ ਮੈਂ ਤੇ ਕਹਿੰਦਾ ਵੀ ਜੇ ਇਹ ਇਕੱਠੇ ਹੋ ਕੇ ਦਿੱਲੀ ਵਾਲਿਆਂ ਨੂੰ ਹਰਾ ਸਕਦੇ ਆ ਤੇ ਇਹ ਪਾਲਿਸੀ ਜਿੱਦਾਂ ਸਾਡੀ ਪੰਜਾਬ ਸਰਕਾਰ ਲੈ ਕੇ ਆਈ ਆ, ਇਹਦਾ ਤਾਂ ਮੋਢਾ ਇਹਨਾਂ ਨੇ ਲਾ ਹੀ ਲੈਣਾ, ਇਹਨਾਂ ਨੇ ਯੂ ਟਰਨ ਮਾਰ ਲੈਣੀ, ਕਿਉਂਕਿ ਇਹ ਸ਼ੁਰੂ ਤੋਂ ਗਿੱਜੇ ਆ। ਐਦਾਂ ਹੋਇਆ ਵੀ ਯੂ ਟਰਨ ਤੇ ਕਿ ਸੌਖੀ ਆ ਨਾ, ਵੀ ਜਦੋਂ ਪੈਗ ਪੁੱਗ ਲੱਗਾ ਹੁੰਦਾ ਬੰਦਾ ਘੁੰਮ ਛੇਤੀ ਜਾਂਦਾ ਨਾ, ਉਹ ਤਾਂ ਸੋਫੀ ਬੰਦਾ ਸਿੱਧਾ ਤੁਰਿਆ ਜਾਂਦਾ। ਜਦੋਂ ਮਾਨ ਸਾਹਿਬ ਤੁਹਾਡਾ ਜਦੋਂ ਮਤਲਬ 12 ਵਜੇ ਤੋਂ ਬਾਅਦ ਦਾ ਟਾਈਮ ਹੋ ਜਾਂਦਾ, ਉਦੋਂ ਤੁਸੀਂ ਘੁੰਮ ਬਹੁਤ ਛੇਤੀ ਜਾਂਦੇ, ਸਵੇਰ ਨੂੰ ਕੋਈ ਹੋਰ ਬਿਆਨ ਦੇ ਦੇਣਾ, ਸ਼ਾਮ ਨੂੰ ਹੋਰ। ਪਰ ਹੁਣ ਭਗਵੰਤ ਮਾਨ ਦੇ ਵੀ ਹੱਥ ਖੜੇ ਆ, ਉਹਦੇ ਗੱਲ ਬੱਸੋਂ ਬਾਹਰ ਆ। ਜਿਹੜੀ ਦਿੱਲੀ ਵਾਲੀ ਟੀਮ ਉਧਰੋਂ ਵਿਹਲੀ ਹੋਈ ਸੀ ਉਹ ਸਾਰੀ ਉੱਤੇ ਆਣ ਕੇ ਬਹਿ ਗਈ ਆ। ਉਹ ਆਪਣੇ ਹਿਸਾਬ ਨਾਲ ਸਾਰਾ ਪੰਜਾਬ ਦਾ ਸਿਸਟਮ ਚਲਾਉਂਦੀ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਗਾਂ ਅਸੀਂ ਬਣਨਾ ਨਹੀਂ ਹੈਗਾ। ਜਿੰਨੇ ਪੈਸੇ ਇਕੱਠੇ ਕਰ ਹੁੰਦੇ ਕਰ ਲਓ, ਆਪਣੀਆਂ ਜੇਬਾਂ ਭਰ ਲਓ। ਦੱਸੋ ਵੀ ਆ ਜਿਹੜੇ ਲੋਕ ਆ, ਇਹ ਲੋਕ ਕਹਿਣਗੇ ਅਸੀਂ ਇਹਨਾਂ ਨੂੰ ਭਾਈ ਆ ਪਾਲਿਸੀ ਲੈ ਕੇ ਆਓ, ਇਹਨੇ ਲੋਕਾਂ ਨੇ ਨਹੀਂ ਕਿਹਾ ਸੀ। ਵੈਸੇ ਤਾਂ ਅੱਗੇ ਤਾਂ ਭਲਾ ਕਰਦੇ ਨਹੀਂ ਜਿੰਨਾ ਚਿਰ ਧਰਨਾ ਨਹੀਂ ਲੱਗਦਾ ਕੋਈ। ਉਹ ਭਲਾ ਭਰਾਵਾ ਇਹਨਾਂ ਨੇ ਕੀ ਕਰਨਾ ਹੈ? ਇਹਨਾਂ ਲੋਟੂ ਟੋਲਿਆਂ ਨੇ ਇਕੱਠੇ ਹੋ ਕੇ ਸਾਡੀਆਂ ਪੰਜਾਬ ਦੀ ਜਿਹੜੀ ਹੋਂਦ ਆ ਉਹਨੂੰ ਖਤਮ ਕਰਨਾ ਆ। ਇਹਨਾਂ ਨੇ ਪੰਜਾਬੀ ਨੂੰ ਐਨ ਮਿੱਟੀ ਕਰ ਦੇਣਾ, ਕਿਉਂਕਿ ਤੁਹਾਨੂੰ ਪਤਾ ਵੱਡੇ ਜਿਹੜੇ ਰੋਡ ਬਣ ਗਏ ਆ, ਇਹ ਚਾਹੁੰਦੇ ਉਹਦੇ ਆਲੇ ਦੁਆਲੇ ਕਈ ਤੇ ਜਾਂਦੇ ਅਸੀਂ ਕਲੋਨੀ ਕੱਟਣੀ ਆ। ਕੀ ਪਤਾ ਇਹਨਾਂ ਨੇ ਵੱਡੇ ਘਰਾਣਿਆਂ ਨੂੰ ਉੱਥੇ ਮਾਲ ਦੂਜਾ ਸਟੋਰ ਕਰਨ ਲਈ ਖੇਤੀ ਦਾ ਸਮਾਨ ਉਹਦੇ ਲਈ ਦੇਣਾ ਹੋਵੇ ਕਿਸੇ ਪਾਲਿਸੀ ਦੇ ਤਹਿਤ। ਤੁਹਾਨੂੰ ਭੁਲੇਖੇ ਵਿੱਚ ਲੈ ਕੇ ਜ਼ਮੀਨਾਂ ਤੁਹਾਡੀਆਂ ਐਕਵਾਇਰ ਕਰਨੀਆਂ। ਹੁਣ ਇਹਨਾਂ ਦਾ ਪਤਾ ਥੋੜਾ ਮਗਰ ਮਕਸਦ ਕੀ ਆ, ਹਨਾ? ਜੀ ਇਹ ਸਾਰੀ ਗੱਲਬਾਤ ਹੈ। ਪਰ ਕੀ ਲੱਗਦਾ ਕਿ ਭਗਵੰਤ ਮਾਨ ਦੇ ਹੱਥ 'ਚ ਇਹ ਚੀਜ਼ ਨੂੰ ਰੱਦ ਕਰਨਾ ਜਾਂ ਦਿੱਲੀ ਵਾਲਿਆਂ ਦੇ ਹੱਥ? ਨਹੀਂ ਭਗਵੰਤ ਮਾਨ ਨੂੰ ਤਾਂ ਕੇਜਰੀਵਾਲ ਹੁਣੀ ਜਦੋਂ ਦਿੱਲੀ ਵਿਹਲੇ ਹੋ ਗਏ ਨਾ, ਭਗਵੰਤ ਮਾਨ ਨੂੰ ਕਹਤਾ ਹੱਥ ਪਿੱਛੇ ਨੂੰ ਕਰਕੇ ਐ ਖੜ ਜਾ। ਭਗਵੰਤ ਮਾਨ ਹੁਣ ਏਦਾਂ ਹੱਥ ਪਿੱਛੇ ਨੂੰ ਕਰਕੇ ਖੜਾ ਆ, ਉਹਦੇ ਹੱਥ ਵਿੱਚ ਕੁਝ ਨਹੀਂ। ਉਹਦੇ ਅੱਗੇ ਸੀਗਾ ਚੱਲ 5-10 ਪੈਸੇ ਮਾੜਾ ਮੋਟਾ, ਪਰ ਉਹ ਤਾਂ ਹੁਣ ਬਿਆਨ ਵੀ ਜਿਹੜਾ ਦਿੰਦਾ ਆ ਇਹਨਾਂ ਨੂੰ ਪੁੱਛ ਕੇ ਦਿੰਦਾ, ਕਿਉਂਕਿ ਸਾਰੇ ਪਾਸੇ ਸਾਰੇ ਦਫ਼ਤਰਾਂ ਵਿੱਚ ਇਹਦੇ ਬੰਦੇ ਜਿਹੜੇ ਆ ਕੇਜਰੀਵਾਲ ਦੇ ਉੱਤੋਂ ਵਿਹਲੇ ਹੋਏ। ਸਾਰੀ ਟੀਮ ਆਣ ਕੇ ਪੰਜਾਬ ਦੀ ਜਿਹੜੀ ਆ ਉਹ ਮਤਲਬ ਜਿੱਦਾਂ ਸਾਰਾ ਕੁਝ ਉਹੀ ਦੇਖਦੀ ਆ, ਤੇ ਉਹ ਪੰਜਾਬ ਦੇ ਜਿੰਨੇ ਵੀ ਆਗੂ ਆ ਕਦੇ ਸੁਣਿਆ ਹੁਣ ਕਿਸੇ ਮੰਤਰੀ ਦਾ ਬਿਆਨ ਆਇਆ ਹੋਵੇ? ਛੇਤੀ ਕਿਤੇ ਦਿੰਦੇ ਹੀ ਨਹੀਂ। ਉਹ ਅੱਗੇ ਦੇਖ ਲੈ ਕਿੰਨੇ ਮੰਤਰੀ ਕੋਈ ਨਾ ਕੋਈ ਬਿਆਨ ਮਾੜਾ ਮੋਟਾ ਦਿੰਦੇ ਰਹੇ। ਹੁਣ ਉਹ ਆਪਣੇ ਹਿਸਾਬ ਨਾਲ ਸਾਰਾ ਕੁਝ ਚਲਾ ਰਹੇ ਆ। ਉਹਨਾਂ ਨੂੰ ਪਤਾ ਗਾਂ ਸਾਡੀ ਸਰਕਾਰ ਨਹੀਂ ਆਉਣੀ, ਪੰਜਾਬ ਵਿੱਚੋਂ ਜਿੰਨਾ ਪੈਸਾ ਇਕੱਠਾ ਕਰ ਹੁੰਦਾ ਕਰ ਲਓ। ਬਸ ਇਸੇ ਪਾਲਿਸੀ ਦੇ ਉੱਤੇ ਵੱਡੇ ਘਰਾਣਿਆਂ ਦੇ ਨਾਲ ਰਲ ਕੇ ਉਹ ਕੰਮ ਕਰ ਰਹੇ ਆ। ਬਹੁਤ ਧੰਨਵਾਦ।